ਜਰਮਨ ਦੇ ਜਿਹੜੇ ਚਾਂਸਲਰ ਹੈਗੇ ਆ ਫਰੀਡਰਿਚ ਮਰਜ਼, ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਕੋਲ ਤਾਂ ਕੋਈ ਸਟ੍ਰੈਟਜੀ ਨਹੀਂ ਹੈਗੀ ਇਸ ਟਾਈਮ ਤੇ ਇਰਾਨ ਦੇ ਨਾਲ ਕਿੱਦਾਂ ਜਿਹੜਾ ਆ ਡੀਲ ਕਰਨਾ ਹੈਗਾ। ਕਹਿੰਦੇ ਭਈ ਪੂਰਾ ਜਿਹੜਾ ਅਮਰੀਕਾ ਆ ਉਹਨੂੰ ਹਿਊਮਿਲੀਏਟ ਕੀਤਾ ਜਾ ਰਿਹਾ ਇਰਾਨੀਅਨ ਲੀਡਰਸ਼ਿਪ ਵੱਲੋਂ। ਤੇ ਕਹਿੰਦੇ ਵੀ ਮੈਨੂੰ ਲੱਗ ਨਹੀਂ ਰਿਹਾ ਵੀ ਸਟ੍ਰੈਟਜੀ ਜਿਹੜੀ ਆ ਕਿੱਦਾਂ ਅਮਰੀਕਾ ਵਾਲੇ ਉੱਥੋਂ ਬਾਹਰ ਨਿਕਲ ਸਕਦੇ ਆ। ਤੇ ਕਹਿੰਦੇ ਵੀ ਇਰਾਨੀਅਨ ਜਿਹੜੇ ਆ ਬੜੇ ਸਕਿੱਲਫੁਲੀ ਜਿਹੜੇ ਆ ਉਹ ਨੈਗੋਸ਼ੀਏਟ ਕਰ ਰਹੇ ਆ। ਤੇ ਬਹੁਤ ਜ਼ਿਆਦਾ ਜਿਹੜੀ ਉਹ ਚਲਾਕੀ ਦੇ ਨਾਲ ਵਰਤਾਵ ਕਰ ਰਹੇ ਹੈਗੇ ਆ। ਦੂਜੇ ਪਾਸੇ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਉਹ ਹਾਈ ਲੈਵਲ ਮੀਟਿੰਗ ਜਿਹੜੀ ਆ ਉਹ ਆਪਣੀ ਸੀਨੀਅਰ ਸਿਕਿਉਰਿਟੀ ਆਫੀਸ਼ੀਅਲਸ ਦੇ ਨਾਲ ਕਰਨ ਜਾ ਰਹੇ ਹੈਗੇ ਆ। ਇਹ ਯੂਐਸ ਦਾ ਜਿਹੜਾ ਮੀਡੀਆ ਆ ਉਹ ਦੱਸ ਰਿਹਾ ਹੈਗਾ। ਸੋ ਯੂਐਸ ਦੇ ਪ੍ਰੈਜ਼ੀਡੈਂਟ ਆਪਣੇ ਜਿਹੜੇ ਟੌਪ ਦੇ ਸਿਕਿਉਰਿਟੀ ਐਡਵਾਈਜ਼ਰਸ ਆ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਨਗੇ ਵੀ ਕਿਸ ਤਰ੍ਹਾਂ ਦੀ ਜਿਹੜੀ ਨੈਗੋਸ਼ੀਏਸ਼ਨ ਆ ਉਹ ਚੱਲ ਰਹੀ ਹੈਗੀ ਆ। ਬਰਾਕ ਰਵੀਦ ਇੱਕ ਗਲੋਬਲ ਅਫੇਅਰ ਕਰਸਪੋਂਡੈਂਟ ਹੈਗੇ ਯੂਐਸ ਮੀਡੀਆ ਆਊਟਲੈਟ ਐਕਸੀਅਸ ਦੇ। ਉਹਨਾਂ ਨੇ ਇਹ ਕਿਹਾ ਵੀ ਜੋ ਨੈਸ਼ਨਲ ਸਿਕਿਉਰਿਟੀ ਤੇ ਫੋਰਨ ਪਾਲਿਸੀ ਟੀਮ ਆ ਉਹਨਾਂ ਦੇ ਨਾਲ ਇਹ ਸਾਰਾ ਜਿਹੜਾ ਡਿਸਕਸ ਕੀਤਾ ਜਾਊਗਾ ਕਿ ਸਟੇਟ ਆਫ ਹਾਰਮਜ਼ ਨੂੰ ਖੋਲ੍ਹਿਆ ਜਾਵੇ ਜਾਂ ਨਾ, ਜਾਂ ਜਿਹੜਾ ਯੂਐਸ ਨੇ ਬਲੋਕੇਡ ਕੀਤਾ ਹੋਇਆ ਆ ਉਸ ਨੂੰ ਉੱਥੋਂ ਬੰਦ ਕੀਤਾ ਜਾਵੇ ਜਾਂ ਨਾ। ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਜੋ ਆ ਉਹਨਾਂ ਨੇ ਇਹ ਕਿਹਾ ਵੀ ਉਹ ਆਪਣੇ ਨਿਊਕਲੀਅਰ ਨੂੰ ਲੈ ਕੇ ਕਿਸੇ ਤਰ੍ਹਾਂ ਵੀ ਪਿੱਛੇ ਹਟਣਾ ਨਹੀਂ ਚਾਹੁੰਦੇ ਹੈਗੇ। ਸੋ ਉਹਨਾਂ ਨੇ ਕਿਹਾ ਵੀ ਜੋ ਅਮਰੀਕਾ ਵਾਲੇ ਆ ਇਹ ਨਹੀਂ ਸੀਰੀਅਸ ਹੈਗੇ ਗੱਲਬਾਤ ਦੇ ਵਿੱਚ। ਤੇ ਹੁਣ ਮਿਡਲ ਈਸਟ ਵਾਲੇ ਜਿਹੜੇ ਯੂਰਪੀਅਨ ਕੰਟਰੀਜ਼ ਆ ਉਹ ਵੀ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜੀ ਆ ਗੱਲਬਾਤ ਕੀਤੀ ਜਾਵੇ। ਕਿਉਂਕਿ ਇਹਦਾ ਅਸਰ ਜਿਹੜਾ ਆ ਬਹੁਤ ਜ਼ਿਆਦਾ ਪੈ ਰਿਹਾ। ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਨੂੰ ਗੈਸ ਨਹੀਂ ਮਿਲ ਰਹੀ ਹੈਗੀ ਤੇ ਉੱਥੇ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਆ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਸੋ ਟਰੰਪ ਉਹਨਾਂ ਦੇ ਉੱਤੇ ਡੋਮੈਸਟਿਕ ਪ੍ਰੈਸ਼ਰ ਵੀ ਬਹੁਤ ਆ ਕਿਉਂਕਿ ਜਿਹੜੀਆਂ ਤੇਲ ਦੀਆਂ ਕੀਮਤਾਂ ਇੱਥੇ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ ਜਦੋਂ ਦਾ ਇਹ ਕਲੋਜ਼ ਹੋ ਚੁੱਕਾ ਆ ਸਟੇਟ ਆਫ ਹਾਰਮੋਜ਼। ਤੇ ਉੱਤੋਂ ਮਿਡ ਟਰਮ ਇਲੈਕਸ਼ਨ ਨਵੰਬਰ ਦੇ ਵਿੱਚ ਆਣੀ ਹੈਗੀ ਆ। ਜਿਹੜੇ ਪੋਲ ਆ ਰਹੇ ਆ ਉਹਨਾਂ 'ਚ ਇਹ ਆ ਰਿਹਾ ਵੀ ਜਿਹੜੀ ਜੰਗ ਕਰਕੇ, ਵਾਰ ਕਰਕੇ ਬਹੁਤ ਅਨਪੋਪੂਲਰ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਅਮਰੀਕਾ ਦੇ ਵਿੱਚ ਅਮੰਗ ਜਿਹੜੇ ਵੋਟਰਸ ਆ ਉਹਨਾਂ ਦੇ। ਤੇ ਸਟੇਟ ਆਫ ਹਾਰਮੋਜ਼ ਦਾ ਜਿਹੜਾ ਏਜੰਡਾ ਮੇਨ ਇਹ ਓਮਾਨ ਦੇ ਵਿੱਚ ਵੀ ਜਦੋਂ ਅਰਗਾਚੀ ਹੁਣੀ ਵਿਜ਼ਿਟ ਕਰਨ ਗਏ ਆ ਉੱਥੇ ਉਹਨਾਂ ਨੇ ਇਹ ਕਿਹਾ ਹੈਗਾ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਉਹਨਾਂ ਨੇ ਕਿਹਾ ਵੀ ਸਾਡੀ ਕੋਈ ਇੰਟੈਂਸ਼ਨ ਨਹੀਂ ਹੈਗੀ ਜੋ ਬਲੋਕੇਡ ਕੀਤਾ ਆ ਉਸ ਨੂੰ ਲਿਫਟ ਕਰਨ ਦੇ ਲਈ। ਸੋ ਕਾਫੀ ਕੁਝ ਚੱਲ ਰਿਹਾ ਹੈਗਾ। ਤੇਲ ਦੀਆਂ ਕੀਮਤਾਂ ਇੱਕ ਵਾਰ ਫੇਰ ਉੱਪਰ ਨੂੰ ਜਾ ਰਹੀਆਂ ਹੈਗੀਆਂ ਆ ਤੇ ਸੋ ਇਹ ਕਿਉਂਕਿ ਜਿੰਨਾ ਡਿਲੇ ਹੋ ਰਿਹਾ ਆ ਉਨਾ ਹੀ ਜਿਹੜਾ ਆ ਤੇਲ ਦੀਆਂ ਕੀਮਤਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਅਸਰ ਨਹੀਂ ਪੈ ਰਿਹਾ ਹੈਗਾ। ਜੀ ਬਿਲਕੁਲ। ਇਰਾਨ ਤੇ ਜਿਹੜੇ ਅਮਰੀਕਾ ਵਾਲੇ ਆ, ਅਮਰੀਕਾ ਨੇ ਕਿਹਾ ਵੀ ਅਸੀਂ ਜਿਹੜੀ ਗੱਲਬਾਤ ਉਹ ਪ੍ਰੈਸ ਦੇ ਥਰੂ ਨਹੀਂ ਕਰਨੀ ਵੀ ਤੁਸੀਂ ਇੱਧਰੋਂ ਬਿਆਨ ਦੇ ਦਿਓ, ਅਸੀਂ ਉੱਧਰੋਂ ਬਿਆਨ ਦੇ ਦਈਏ ਤੇ ਤੁਸੀਂ ਸਮਝੋ ਵੀ ਨੈਗੋਸ਼ੀਏਸ਼ਨ ਚੱਲ ਰਹੀ ਆ। ਕਿਉਂਕਿ ਇਰਾਨ ਨੇ ਜਿਹੜਾ ਪ੍ਰਪੋਜ਼ਲ ਦੀ ਗੱਲ ਕੀਤੀ ਆ ਉਹ ਕਹਿੰਦੇ ਵੀ ਅਸੀਂ ਸਟੇਟ ਆਫ ਹਾਰਮਜ਼ ਖੋਲ੍ਹ ਦਿੰਦੇ ਆ, ਜੇ ਤੁਸੀਂ ਨਿਊਕਲੀਅਰ ਟਾਕਸ ਆ ਉਹਨਾਂ ਨੂੰ ਪੋਸਟਪੋਨ ਕਰ ਦਿਓ, ਅੱਗੇ ਪਾ ਦਿਓ ਤੇ ਅਮਰੀਕਾ ਵਾਲੇ ਆਪਣਾ ਜਿਹੜਾ ਬਲੋਕੇਡ ਆ ਉਹ ਹਟਾ ਦੇਣ ਤੇ ਲੜਾਈ ਜਿਹੜੀ ਉਹ ਖਤਮ ਜਿਹੜੀ ਉਹ ਕਰ ਦੇਣ। ਸੋ ਇਹ ਜਿਹੜਾ ਇਰਾਨ ਵਾਲਿਆਂ ਨੇ ਆਫਰ ਘੱਲੀ ਆ ਸਟੇਟ ਆਫ ਹਾਰਮਜ਼ ਨੂੰ ਖੋਲ੍ਹਣ ਦੇ ਲਈ ਵੀ ਨਿਊਕਲੀਅਰ ਦੀ ਗੱਲਬਾਤ ਕਰੋ ਜੀ, ਅੱਗੇ ਨੂੰ ਪਾਓ ਤੇ ਆਪਣਾ ਬਲੋਕੇਡ ਚੱਕੋ ਤੇ ਜਿਹੜੀ ਲੜਾਈ ਆ ਉਹ ਖਤਮ ਕਰੋ। ਸੋ ਉਹੀ ਗੱਲ ਵੀ ਜਿਹੜਾ ਅਬਾਸ ਅਰਗਾਚੀ ਜੋ ਜਾ ਕੇ ਕਹਿ ਰਿਹਾ ਆ ਪੂਤਿਨ ਦੇ ਨਾਲ ਖੜ ਕੇ ਵੀ ਭਾਈ ਇਹਨਾਂ ਦਾ ਕੋਈ ਵੀ ਵਾਰ ਗੋਲ ਆ ਉਹ ਕੰਪਲੀਟ ਨਹੀਂ ਹੋਇਆ, ਇਸ ਲਈ ਹੁਣ ਨੈਗੋਸ਼ੀਏਸ਼ਨ ਕਰਨਾ ਚਾਹੁੰਦੇ ਆ। ਇਹ ਤਾਂ ਹੁਣ ਟੋਟਲੀ ਸਭ ਕੁਝ ਹੀ ਉਲਟ ਜਿਹੜਾ ਉਹ ਮੰਨਿਆ ਜਿਹੜਾ ਉਹ ਜਾਊਗਾ। ਸੋ ਇਹ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਆ। ਸੋ ਅਮਰੀਕਾ ਦਾ ਉਹ ਜਿਹੜਾ ਬਿਆਨ ਆਇਆ ਵੀ ਅਸੀਂ ਪ੍ਰੈਸ ਦੇ ਥਰੂ ਗੱਲਬਾਤ ਨਹੀਂ ਕਰਨੀ, ਇੱਥੋਂ ਇਹੀ ਲੱਗਦਾ ਵੀ ਉਹਨਾਂ ਨੇ ਇਸ ਆਫਰ ਨੂੰ, ਇਰਾਨ ਦੀ ਇਸ ਆਫਰ ਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਠੁਕਰਾ ਹੀ ਦਿੱਤਾ ਹੈਗਾ।